ਅਟਾਰਨੀ ਟਿਰਕੇਣਾ ਜੀ, ਕਾਫੀ ਵੱਡੀ ਜਿਹੜੀ ਖਬਰ ਆ ਗਈ ਹੈ, ਕਾਫੀ ਵੱਡੀ ਅਪਡੇਟ ਆ ਗਈ ਆ, ਖਾਸ ਕਰਕੇ ਯੂਐਸ ਸਿਟੀਜ਼ਨ ਦੇ ਨਾਲ ਵਿਆਹੇ ਬੰਦਿਆਂ ਦੇ ਲਈ। ਸੋ ਹੌਲੀ ਹੌਲੀ ਚੱਲਦੇ ਆ। ਸੋ ਕੀ ਆ ਇਹ ਜਿਹੜਾ ਪ੍ਰਪੋਜ਼ਡ ਰੂਲ ਜਿਹੜਾ ਆ ਗਿਆ ਆ ਇਸ ਦੇ ਵਿੱਚ? ਸੋ ਪਹਿਲੀ ਗੱਲ ਤਾਂ ਇਹ ਰੂਲ ਜਿਹੜਾ ਪ੍ਰਪੋਜ਼ਡ ਰੂਲ ਅਜੇ ਇਹਨਾਂ ਨੇ ਇਹ ਅਨਾਉਂਸ ਕੀਤਾ ਕਿ ਆਪਾਂ ਇੱਕ ਰੂਲ ਜਾਂ ਪ੍ਰੋਸੈਸ ਬਣਾਉਣਾ, ਬਸ ਇਹਨਾਂ ਨੇ ਕਿਹਾ ਕੋਈ ਇਦਾਂ ਦਾ ਰੂਲ ਬਣਿਆ ਨਹੀਂ ਹੈਗਾ। ਇਹ ਸਭ ਤੋਂ ਪਹਿਲੀ ਗੱਲ। ਤੇ ਜੇ ਕਿਸੇ ਨੇ ਕਲਿੱਪ ਆਪਣਾ ਕੱਟ ਕੇ ਪਾਣਾ, ਉਹ ਪੂਰਾ ਪਾਵੇਗੀ, ਵਿੱਚ ਵਿਚਾਲੇ ਲਾ ਕਰੇਗੀ, ਬੰਦੇ ਪੱਕੇ ਹੋ ਗਏ ਆ ਏਦਾਂ। ਹਾਂ। ਤੇ ਕਈਆਂ ਨੇ ਆਪਣਾ ਨਾ, ਮੈਂ ਦੇਖਿਆ ਕਿ ਸੇਮ ਆਪਣੇ ਨਾਂ ਤੋਂ ਫੋਟੋ ਲਗਾ ਕੇ ਅਕਾਊਂਟ ਖੋਲ ਲੈਂਦੇ ਟਿਕਟੌਕ ਤੇ। ਕਾਫੀ ਟਰਨੀਆਂ ਨਾਲ ਹੁੰਦਾ। ਤੇ ਜਿੱਦਾਂ ਤੁਸੀਂ ਜਾ ਕੇ ਜੇ ਪਾਓ ਟੇਰਕਿਆਂ ਨਾਲ ਇਮੀਗ੍ਰੇਸ਼ਨ ਜਾਂ ਕੁਝ ਵੀ ਟਿਕਟੌਕ ਤੇ, ਉਹ 50-60 ਤੁਹਾਨੂੰ ਆਈਡੀਆਂ ਜਿਹੜੀਆਂ ਮਿਲ ਜਾਣੀਆਂ। ਠੀਕ ਹੈ ਜੀ। ਤੇ ਉਹ ਕਈ ਵਾਰੀ ਵੀਡੀਓ ਆਪਣੇ ਨਾਲੋਂ ਵੀ ਘੈਂਟ ਬਣਾ ਦਿੰਦੇ ਆ ਕਿ ਆਪਾਂ ਪ੍ਰਪੋਜ਼ ਰੂਲ, ਉਹਨਾਂ ਨੇ ਰੂਲ ਬਣਾ ਦੇਣਾ ਕਿ ਅੱਜ ਹੀ ਪਾਸ ਹੋ ਗਿਆ, ਇਹਨੇ ਕਹਿਤਾ ਤਾਂ ਰੂਲ ਪਾਸ ਕਰਤਾ। ਸੋ ਪਹਿਲਾਂ ਤਾਂ ਰੂਲ ਪਾਸ ਹੋਇਆ ਨਹੀਂ ਅਜੇ। ਅਨਾਉਂਸਮੈਂਟ ਉਹਨੇ ਬਾਈਡਨ ਸਾਹਿਬ ਨੇ ਕੀਤੀ ਆ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਹਨਾਂ ਦੀਆਂ ਇੰਸਟਰਕਸ਼ਨ ਦੇ ਤਹਿਤ ਜੂਨ 18 ਨੂੰ, ਸੋ ਇਹ ਡੇਟਾ ਦੇ ਵਿੱਚ ਰੈਲੇਵੈਂਟ ਆ, ਜੂਨ 18 ਨੂੰ ਉਹਨਾਂ ਨੇ ਕਿਹਾ ਕਿ ਉਹ ਇੱਕ ਨਵਾਂ ਪ੍ਰੋਸੈਸ ਬਣਾਉਗੇ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ। ਤੇ ਕੇਸ ਬਾਏ ਕੇਸ ਬੇਸਿਸ ਉਹਨਾਂ ਨੇ ਦੇਖਣਾ ਕਿ ਕਿਹੜੇ ਲੋਕਾਂ ਨੂੰ ਜਿਹਨਾਂ ਨੇ ਕਿ ਯੂਐਸ ਸਿਟੀਜ਼ਨ ਦੇ ਨਾਲ ਵਿਆਹ ਕਰਾਇਆ, ਉਹਨਾਂ ਨੂੰ ਗ੍ਰੀਨ ਕਾਰਡ ਮਿਲਣਾ। ਤੇ ਸਪੈਸ਼ਲੀ ਇਹਦੇ ਵਿੱਚ ਜਿਹੜੇ 10 ਸਾਲ ਤੋਂ ਉੱਤੇ ਇਹਨਾਂ ਨੂੰ ਰਹਿੰਦੇ ਹੋ ਗਏ ਆ ਤੇ ਕੋਈ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਜਾਂ ਕੋਈ ਇਦਾਂ ਦੀ ਚੀਜ਼, ਨੈਸ਼ਨਲ ਸਿਕਿਉਰਿਟੀ ਥ੍ਰੈਟ ਨਹੀਂ ਹੈਗੇ ਉਹ, ਤੇ ਹੋਰ ਕੋਈ ਉਹਨਾਂ ਤੇ ਇਨਐਲੀਜੀਬਿਲਿਟੀ ਨਹੀਂ ਲੱਗਦੀ, ਤੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਕੰਟਰੀ ਆਊਟ ਕਰਨ ਦੀ ਹੁਣ ਲੋੜ ਨਹੀਂ ਪੈਣੀ। ਕਿਉਂਕਿ ਆਪਾਂ ਕਈ ਵਾਰੀ ਜਦੋਂ ਦੱਸਿਆ ਕਿ 2 ਨੰਬਰ ਤੇ ਆਇਆ ਬੰਦਾ ਉਰੇ ਪੱਕਾ ਨਹੀਂ ਹੋ ਸਕਦਾ ਸਿਟੀਜ਼ਨ ਨਾਲ ਵੀ ਵਿਆਹ ਕਰਾ ਕੇ। ਵਨ ਵੇਵਰ ਕਈ ਸਾਰੇ ਜਿਹੜੇ ਪ੍ਰੋਸੈਸ ਕਰਕੇ ਆ ਕੰਟਰੀ ਆਊਟ ਕਰਨਾ ਪੈਂਦਾ ਸੀਗਾ। ਤੇ ਹੁਣ ਉਹ ਕਹਿੰਦੇ ਆ ਕਿ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਪੈਣੀ ਜਦੋਂ ਇਹ ਰੂਲ ਬਣ ਜਾਣਾ, ਤੇ ਫਿਰ ਉਹ ਅਮਰੀਕਾ ਦੇ ਵਿੱਚ ਹੀ ਪੱਕਾ ਹੋ ਸਕਦਾ। ਸੋ ਇਹ ਬੜੀ ਵੱਡੀ ਕਹਿ ਸਕਦੇ ਆ ਵੀ ਇਹ ਪਾਲਿਸੀ ਦੇ ਨਾਲੋਂ ਇਹ ਸ਼ਿਫਟ ਆ, ਬੜੇ ਵੇਵਰ ਆ। ਆਪਾਂ ਕਿੰਨੀ ਵਾਰੀ ਉਦਾਂ ਵੈਸੇ ਵਿਆਹੇ ਬੰਦੇ ਵਾਲੇ ਜਿਹੜੇ ਪ੍ਰੋਗਰਾਮ ਕੀਤੇ ਆ, ਜੇ ਇਹ ਬਿੱਲ, ਜੇ ਇਹ ਰੂਲ ਪ੍ਰਪੋਜ਼ਡ ਜਿਹੜਾ ਉਹ ਹੋ ਜਾਂਦਾ, ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੇਂਜ ਹੋ ਜਾਂਦੀਆਂ। ਸੋ ਹੁਣ ਜੇ ਆਪਾਂ ਇਸ ਪ੍ਰਪੋਜ਼ਡ ਰੂਲ ਦੇ ਵਿੱਚ, ਨਵੇਂ ਪ੍ਰੋਸੈਸ ਦੇ ਵਿੱਚ ਹੀ ਵਾਰੀ ਸਿਰ ਅਟਾਰਨੀ ਟਿਰਕੇਣਾ ਜੀ ਜਾਈਏ, ਕੀ ਜਿਹੜਾ ਇਹ ਆਖਦੀ ਆ, ਕੀ ਇਸ ਦੀਆਂ ਪ੍ਰੀ ਕੰਡੀਸ਼ਨਸ ਆ, ਕੀ ਇਸ ਦੇ ਵਿੱਚ ਦੱਸਿਆ ਗਿਆ ਹੈਗਾ? ਸੋ ਇਹਦੇ ਵਿੱਚ ਆਪਣੀਆਂ 3-4 ਜਿਹੜੀਆਂ ਇਹਨਾਂ ਦੀਆਂ ਰਿਕੁਆਇਰਮੈਂਟਸ ਇਹਨਾਂ ਦੀਆਂ ਹੈਗੀਆਂ। ਸੋ ਪਹਿਲੀ ਤਾਂ ਇਹ ਹੈ ਕਿ ਬੰਦਾ ਜਿਹੜਾ ਹੈਗਾ ਉਹ ਬਾਰਡਰ ਟੱਪ ਕੇ ਅਮਰੀਕਾ ਆਇਆ ਹੋਣਾ ਚਾਹੀਦਾ, ਉਹਦੀ ਇਨਸਪੈਕਸ਼ਨ ਜਾਂ ਐਡਮਿਸ਼ਨ ਜਾਂ ਪੈਰੋਲ ਨਹੀਂ ਹੋਇਆ ਹੋਣਾ ਚਾਹੀਦਾ। ਓਕੇ। ਜਿਹਨੂੰ ਕਹਿੰਦੇ 2 ਨੰਬਰ 'ਚ ਐਂਟਰੀ ਕਰ ਲਈ, ਕੱਚਾ ਬੰਦਾ ਜਿਹੜਾ ਆ ਗਿਆ। ਤੇ ਇਹਦੇ ਵਿੱਚ ਸਪੈਸ਼ਲੀ ਇਹਨਾਂ ਦੀ ਇਹ ਜਿਹੜੀ ਰਿਕੁਆਇਰਮੈਂਟ ਹੈਗੀ ਆ। ਸੋ ਕਈ, ਹੁਣ ਇਹ ਗੱਲ ਕਿਉਂ ਦੱਸ ਰਹੇ ਆਪਾਂ, ਕਈ ਵਾਰੀ ਐਵੇਂ ਹੋ ਸਕਦਾ ਕਿ ਬੰਦਾ ਕੋਈ ਵੀਜ਼ੇ ਤੇ ਆਇਆ, J1 ਵੀਜ਼ੇ ਤੇ ਆਇਆ, ਤੇ 2 ਸਾਲ ਦੀ ਉਹਨਾਂ ਤੇ ਬਾਰ ਹੁੰਦੀ ਹੈ ਕਿ 2 ਸਾਲ ਦਾ ਵੇਵਰ ਤੁਸੀਂ ਲੈਣਾ ਹੁੰਦਾ। ਹੋ ਸਕਦਾ ਉਹਨਾਂ ਨੂੰ ਵੇਵਰ ਨਾ ਮਿਲਿਆ ਹੋਵੇ, ਤੇ ਉਹ ਕਈ ਵਾਰੀ ਲੀਗਲ ਆਇਆ ਵੀ ਬੰਦਾ ਉਰੇ ਪੱਕਾ ਨਹੀਂ ਹੋ ਸਕਦਾ, ਉਹਨੂੰ ਕੰਟਰੀ ਆਊਟ ਕਰਨਾ ਪੈਂਦਾ। ਕਈ ਵਾਰੀ K1 ਫਿਆਂਸੇ ਤੇ ਵੀਜ਼ਾ ਬੰਦਾ ਆਇਆ, ਫਸਿਆ ਬੈਠਾ ਹੁੰਦਾ ਉਰੇ, ਉਹ ਕਿਸੇ ਹੋਰ ਬੰਦੇ ਨਾਲ ਵਿਆਹ ਕਰਾ ਕੇ ਨਹੀਂ ਪੱਕਾ ਹੋ ਸਕਦਾ ਜੇ ਉਹਦਾ ਓਰੀਜਨਲ ਯੂਐਸ ਸਿਟੀਜ਼ਨ ਨਾਲ ਵਿਆਹ ਨਾ ਹੋਇਆ ਹੋਵੇ। ਸੋ ਕਾਫੀ ਸਾਰੇ ਲੋਕ, ਪਹਿਲੀ ਗੱਲ ਤਾਂ ਇਦਾਂ ਕਿ ਜਿਹੜੇ ਲੀਗਲ ਤਰੀਕੇ ਨਾਲ ਵੀ ਐਂਟਰ ਕੀਤੇ ਹੁੰਦੇ ਆ, ਹੋ ਸਕਦਾ ਕਿ ਉਹ ਪੱਕੇ ਨਾ ਹੋ ਸਕਦੇ ਹੁਣ। ਤੇ ਇਹਦੀ ਪਹਿਲੀ ਇਹ ਹੈ ਕਿ ਕੱਚੇ ਬੰਦਿਆਂ ਲਈ ਹੈ, ਇਹ ਪੱਕੇ ਬੰਦਿਆਂ ਦੇ ਲਈ ਨਹੀਂ ਹੈਗਾ, ਉਹਨਾਂ ਨੂੰ ਇਹ ਕੋਈ ਚੇਂਜ ਨਹੀਂ ਪਾਉਂਦਾ। ਓਕੇ। ਫਿਰ ਇਹਦੀ ਜਿਹੜੀ ਮੁੱਖ ਰਿਕੁਆਇਰਮੈਂਟ ਇਹ ਹੈ ਕਿ 10 ਸਾਲ ਅਮਰੀਕਾ 'ਚ ਬੰਦੇ ਨੂੰ ਹੋ ਗਏ ਹੋਣੇ ਚਾਹੀਦੇ ਆ ਰਹਿੰਦੇ ਹੋਏ ਕੰਟੀਨਿਊਅਸ, ਜੂਨ 17 2024 ਤੋਂ ਪਹਿਲਾਂ। ਸੋ ਇਹ ਡੇਟ ਬੜੀ ਮੈਟਰ ਜਿਹੜੀ ਕਰਦੀ ਆ। ਜੂਨ 17 2024 ਤੋਂ ਪਹਿਲਾਂ ਉਹਨੂੰ ਰਹਿੰਦੇ ਹੋਏ 10 ਸਾਲ ਹੋ ਗਏ ਹੋਣੇ ਚਾਹੀਦੇ ਆ। 9 ਸਾਲ ਨਾਲ ਗੱਲ ਨਹੀਂ ਬਣਨੀ, 9 ਸਾਲ 11 ਮਹੀਨੇ 29 ਦਿਨ ਨਾਲ ਗੱਲ ਨਹੀਂ ਬਣਨੀ, ਪੂਰੇ ਜਿਹੜੇ 10 ਸਾਲ ਜਿਹੜੇ ਖਤਮ ਹੋਣੇ ਚਾਹੀਦੇ ਆ, ਸਟ੍ਰਿਕਟ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ। ਤੇ ਯੂਐਸ ਸਿਟੀਜ਼ਨ ਦਾ ਉਹਨਾਂ ਦੇ ਨਾਲ ਵਿਆਹ ਹੋ ਜਾਣਾ ਚਾਹੀਦਾ ਲੀਗਲ ਤੌਰ ਤੇ ਜੂਨ 17 2024 ਤੋਂ ਪਹਿਲਾਂ। ਸੋ ਹੁਣ ਇਹਨਾਂ ਨੇ ਜੂਨ 18 ਨੂੰ ਇਹ ਅਪਡੇਟ ਦਿੱਤਾ ਸੀਗਾ, ਤੇ ਜੂਨ 17 ਦੀ ਇਹਨਾਂ ਨੇ ਜਿਹੜੀ ਕੱਟ ਆਫ ਰੱਖਤੀ ਹੈ। ਸੋ ਜਿਹੜੇ ਵੀ ਸੋਚ ਰਿਹਾ ਕਿ ਹੁਣ ਆਪਾਂ ਵਿਆਹ ਕਰਾ ਕੇ ਇੱਥੇ ਹੀ ਪੱਕੇ ਹੋ ਜਾਵਾਂਗੇ, ਰੂਲ ਚੇਂਜ ਹੋ ਗਿਆ ਵਾ, ਰੂਲ ਨਹੀਂ ਚੇਂਜ ਹੋਇਆ। ਉਹ ਜਿਹੜੇ 601 ਵੇਵਰ ਆ, 212 ਵੇਵਰ ਆ, ਉਹ ਕਿਤੇ ਭੱਜੇ ਨਹੀਂ ਚੱਲੇ, ਉਹ ਇੱਥੇ ਰਹਿਣੇ ਆ, ਕਈ ਸਾਲਾਂ ਤੋਂ ਸੀਗੇ ਤੇ ਰਹੂਗੇ। ਸਿਰਫ ਜਿਹੜੀ ਆਹ ਟੈਂਪਰੇਰੀਲੀ ਇਹ ਜਿਹੜੀ ਆਪਸ਼ਨ ਦਿੱਤੀ ਹੈ ਇਹਨਾਂ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਐਗਜ਼ੈਕਟਿਵ ਆਰਡਰ ਜਿਹੜੇ ਹੈਗੇ ਆ ਉਹਨਾਂ ਦਾ ਲੌਂਗ ਰਨ ਦੇ ਵਿੱਚ ਜਦੋਂ ਨਵਾਂ ਪ੍ਰੈਜ਼ੀਡੈਂਟ ਆਇਆ, ਭਾਵੇਂ ਪਹਿਲੇ ਦਿਨ ਹੀ ਉਹ ਕਹੇ ਕਿ ਚਲੋ ਜਾਓ ਘਰਾਂ ਨੂੰ, ਵਾਪਸ ਲੈ ਲਿਆ, ਰਾਈਟ। ਤੇ ਇਹ ਚੀਜ਼ ਨੂੰ ਜ਼ਰੂਰ ਧਿਆਨ ਦਿਓ ਕਿ ਇਲੈਕਸ਼ਨ ਈਅਰ, ਨਵੰਬਰ ਦੇ ਵਿੱਚ ਇਲੈਕਸ਼ਨ ਆ, ਰੂਲ ਬਣਾਉਂਦੇ ਜਿਹੜਾ ਪ੍ਰੋਸੈਸ ਬਣਾਉਂਦੇ ਉਹਨਾਂ ਨੂੰ 3 ਤੋਂ 6 ਮਹੀਨੇ ਲੱਗਣੇ ਆ। ਲੱਡੂ ਮੇ ਵੀ ਤੁਹਾਨੂੰ ਦੇ ਦੇਣਾ, ਮੇ ਵੀ ਤੁਹਾਨੂੰ ਉਹਨਾਂ ਨੇ ਆਫਰ ਹੀ ਕਰਨਾ ਕਿ ਆਹ ਲੈ ਲਓ, ਪਲੇਟ 'ਚ ਹੀ ਪਾ ਕੇ ਦਿਖਾ ਦੇਣਾ ਉਹਨਾਂ ਨੇ।
ਉਹ ਜਦੋਂ ਹੁਣ ਦੇਖਣਾ ਨਾ ਕਿ ਵੋਟਰ ਹੁਣ ਕਿੱਦਾਂ ਬੈਲਟ ਤੱਕ ਪਹੁੰਚ ਗਏ ਆ ਕਿ ਨਹੀਂ, ਬਾਈਡਨ ਸਾਹਿਬ ਨੂੰ ਜਦੋਂ ਵੋਟ ਪਊਗੀ ਡੱਬੇ ਦੇ ਵਿੱਚ ਕਿ ਨਹੀਂ, ਤਦ ਤੱਕ ਫਿਰ ਰੂਲ ਤੁਹਾਡਾ ਜਿਹੜਾ ਬਣ ਕੇ ਸਾਹਮਣੇ ਆਣਾ। ਸੋ ਉਹ ਚੀਜ਼ ਨੂੰ ਹਾਂ ਧਿਆਨ ਰੱਖਿਓ। ਪਹਿਲਾਂ ਕਈ ਵਾਰੀ ਹੁੰਦਾ ਸੀਗਾ ਕਿ ਉਦਾਂ ਹੀ ਬੱਲੇ ਬੱਲੇ ਹੋ ਜਾਂਦੀ ਸੀ ਕਿ ਰੂਲ ਪਾਸ ਕਰਾਂਗੇ। ਹੁਣ ਇਹਨਾਂ ਨੇ ਏਦਾਂ ਇੱਕ ਸਟੈਪ ਅੱਗੇ ਚੱਲ ਗਏ ਆ ਕਿ ਹਾਂ ਏਦਾਂ ਕਰ ਰਹੇ ਆ, ਪ੍ਰਪੋਜ਼ ਕਰਤਾ। ਉਹ ਕਰਤਾ। ਤੇ ਹੂੰ ਕੀ ਉਹਦੇ ਵਿੱਚ ਰਿਕੁਆਇਰਮੈਂਟ ਆ, ਕਿੰਨੀ ਉਹਦੀ ਫੀਸ ਆ, ਕਿੱਥੇ ਫਾਰਮ ਫਾਈਲ ਕਰਨਾ, ਕੀ ਉਹ ਫਾਰਮ ਜਿਹੜਾ ਆਪਾਂ ਐਜ਼ ਅ ਵਕੀਲ ਆਪਾਂ ਅੱਜ ਕਰ ਸਕਦੇ ਆ, ਨਹੀਂ ਕਰ ਹੂੰ ਸਕਦੇ। ਟਿਕਟੌਕ ਓਕੇ ਤੇ ਵਕੀਲ ਕਈ ਇਦਾਂ ਦੇ ਵੀ ਆ ਕਿ ਬਈ ਬਣਾਉਣਾ ਸ਼ੁਰੂ ਕਰ ਦਿੰਦੇ ਆ ਪੇਰੋਲ ਵਾਲੀ ਨਾ ਐਪਲੀਕੇਸ਼ਨ ਆਪਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ। ਤੇ ਮੈਂ ਹੂੰ ਕਿਹਾ ਯਾਰ ਫਾਰਮ ਹੀ ਨਹੀਂ ਅਜੇ ਤੱਕ ਆਏ ਆ ਤੁਹਾਡੇ, ਤੇ ਦੱਸਿਆ ਨਹੀਂ ਉਹਨਾਂ ਨੇ ਕਿ ਸੇਮ ਫਾਰਮ ਬਣਨੇ ਆ ਕਿ ਨਵਾਂ ਬਣਨਾ, ਕੀ ਰਿਕੁਆਇਰਮੈਂਟ ਆ, ਕਿੰਨੀ ਫੀਸ ਆ, ਕਿੱਥੇ ਆ। ਤੇ ਅਜੇ ਕੋਈ ਵੀ ਜਿਹੜੀ ਚੀਜ਼ ਆ ਚੇਂਜ ਨਹੀਂ ਹੋਈ, ਸਾਰੀਆਂ ਚੀਜ਼ਾਂ ਉਦਾਂ ਦੀਆਂ ਉਦਾਂ ਹੀ ਸਟੈਂਡ ਕਰਦੀਆਂ। ਜਿਹੜਾ ਵੀ ਬੰਦਾ ਆਪਣਾ ਵੇਵਰ ਦਾ ਪ੍ਰੋਸੈਸ ਕਰ ਰਿਹਾ 601A ਦਾ, ਉਹ ਵੇਵਰ ਦਾ ਪ੍ਰੋਸੈਸ ਜਾਰੀ ਰੱਖੇ। ਜਿਹੜਾ 212 ਦਾ ਕਰ ਰਿਹਾ ਉਹ 212 ਦਾ ਜਾਰੀ ਰੱਖੇ। ਸੋ ਆਪਣੇ ਪੁਰਾਣੇ ਵਾਲੇ ਜਿਹੜੇ ਪ੍ਰੋਸੈਸ ਆ ਉੱਤੇ ਬ੍ਰੇਕ ਨਾ ਪਾਰੋ। ਤੇ ਸਰਕਾਰ ਦਾ ਇਲੈਕਸ਼ਨ ਈਅਰ 'ਚ ਵਿਸ਼ਵਾਸ ਨਹੀਂ ਕੀਤਾ